ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲ ਦੀ ਧੜਕਨ ਭੁਲੇਖਾ ਟੀਵੀ। ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ, ਰਾਹ ਪਾਉਂਦਾ ਹੈ। ਤੇ ਉਸੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਹਾਜ਼ਰ ਤੁਹਾਡੀ ਸੇਵਾ ਵਿੱਚ ਤੁਹਾਡਾ ਸੇਵਕ। ਮਸਲਾ ਇਹ ਹੈ ਕਿ ਮਸਲਾ ਹੀ ਕੋਈ ਨਹੀਂ, ਇਹ ਉਤਰਿਆਂ ਦਾ ਖਿਆਲ ਹੈ। ਇਸ ਲਈ ਕਿ ਜਦੋਂ ਬੰਦਾ ਉੱਤੇ ਪਹੁੰਚਦਾ ਹੈ, ਬਿਲਕੁਲ ਉੱਤੇ ਨਹੀਂ, ਉੱਥੋਂ ਦੇ ਫਿਰ ਜਾਣੇ ਦੇਸ ਪ੍ਰੋਗਰਾਮ ਹੋ ਜਾਂਦਾ, ਯਾਰ ਕੋਈ ਥੋੜਾ ਜਿਹਾ ਨੀਵੇਂ ਆ ਜਾਓ। ਉੱਥੇ ਫਿਰ ਹਰ ਮਸਲਾ ਸੁਲੇਮਾਨੀ ਟੋਪੀ ਪਾ ਕੇ ਉਸ ਦੇ ਸਾਹਮਣੇ ਗਾਇਬ ਹੋ ਜਾਂਦਾ ਹੈ ਤੇ ਮਸਲਾ ਨਹੀਂ ਰਹਿੰਦਾ। ਇਹ ਗੱਲ ਮੈਨੂੰ ਇਸ ਲਈ ਚੇਤੇ ਆਈ ਕਿ ਜਿਸ ਕਿਸਮ ਦੇ ਹਾਲਾਤ ਨੇ, ਜਿਵੇਂ ਸੈਲਾਬ ਆਇਆ ਹੈ, ਜਿਵੇਂ ਗਲੇਸ਼ੀਅਰ ਟੁੱਟੇ ਨੇ, ਜਿਵੇਂ ਗਲੇਸ਼ੀਅਰ ਪਿਘਲੇ ਨੇ, ਜਿਵੇਂ ਬੜੇ ਬੜੇ ਮਜ਼ਬੂਤ ਪੁਲ ਟੁੱਟੇ ਨੇ, ਤੇ ਜਿਵੇਂ ਸ਼ਹਿਰਾਂ ਦੇ ਸ਼ਹਿਰ, ਪਿੰਡਾਂ ਦੇ ਪਿੰਡ ਜਿਹੜੇ ਨੇ ਉਹ ਪਾਣੀ ਵਿੱਚ ਡੁੱਬੇ ਨੇ, ਉਹ ਅਜ਼ੀਅਤ ਅਜੇ ਜਾਰੀ ਹੈ। ਅਜੇ ਸਹੀ ਐਦਾਦੋ ਸ਼ੁਮਾਰ ਜਿਹੜੇ ਨੇ ਉਹ ਵੀ ਇਕੱਠੇ ਹੋਣ ਦੇ ਵਿੱਚ ਵੇਲਾ ਲੱਗੇਗਾ। ਫਿਰ ਸਹੀ ਸੂਰਤ ਹਾਲ ਕਲੀਅਰ ਹੋਏਗੀ ਕਿ ਇਹਦੇ ਵਿੱਚ ਇਨਸਾਨੀ ਜਾਨਾਂ ਕਿੰਨੀਆਂ ਗਈਆਂ ਤੇ ਇਹਦੇ ਵਿੱਚ ਲਾਈਫ ਸਟਾਕ ਦਾ ਕਿੰਨਾ ਨੁਕਸਾਨ ਹੋਇਆ। ਅਸੀਂ ਵੇਲੇ ਸਿਰ ਮਦਦ ਕਰ ਸਕੇ ਜਾਂ ਨਹੀਂ ਕਰ ਸਕੇ ਤੇ ਕਿਉਂ ਨਹੀਂ ਕਰ ਸਕੇ, ਤੇ ਜੇ ਵੇਲੇ ਸਿਰ ਇਮਦਾਦ ਪਹੁੰਚੀ ਵੀ ਹੈ ਤੇ ਉਹ ਇਮਦਾਦ ਕਿਹੜੇ ਕਿਹੜੇ ਇਲਾਕਿਆਂ ਤੱਕ ਮਹਿਦੂਦ ਰਹੀ ਹੈ, ਬਾਕੀ ਇਲਾਕੇ ਜਿਹੜੇ ਨੇ ਉਸ ਤੋਂ ਮਹਿਰੂਮ ਰਹੇ ਨੇ। ਹੁਣ ਇਹ ਵੇਖੋ ਕਿ ਇਸ ਵੇਲੇ ਤੁਸੀਂ ਇਲੈਕਟ੍ਰੋਨਿਕ ਮੀਡੀਆ ਦੇਖ ਲਓ, ਪ੍ਰਿੰਟ ਮੀਡੀਆ ਦੇਖ ਲਓ, ਹਰ ਪਾਸੇ ਤੁਹਾਨੂੰ ਇਹ ਜਿਹੜੇ ਸਾਡੇ ਫੌਜੀ ਜਵਾਨ ਨੇ ਇਹ ਹਰ ਪਾਸੇ ਤੁਹਾਨੂੰ ਨਜ਼ਰ ਆਉਣਗੇ। ਕਿਤੇ ਉਹ ਸਲਾਬ ਦੇ ਵਿੱਚੋਂ ਇਨਸਾਨਾਂ ਨੂੰ ਬਚਾ ਰਹੇ ਨੇ, ਕਿਤੇ ਉਹ ਖੁਰਾਕ ਪਹੁੰਚਾ ਰਹੇ ਨੇ, ਕਿਤੇ ਉਹ ਦਵਾਈਆਂ ਪਹੁੰਚਾ ਰਹੇ ਨੇ, ਕਿਤੇ ਉਹ ਜਿਹੜਾ ਹੈ ਕਿ ਇੰਨੇ ਮੱਛਰਾਂ ਦੇ ਵਿੱਚ, ਖਤਰਨਾਕ ਸੱਪਾਂ ਦੇ ਵਿੱਚ, ਗੰਦੇ ਪਾਣੀ ਦੇ ਵਿੱਚ ਬੋਟ ਕਿਸ਼ਤੀਆਂ ਰਾਹੀਂ ਉਹ ਜਿੱਥੇ ਤੱਕ ਇਨਸਾਨੀ ਪਹੁੰਚ ਹੋ ਸਕਦੀ ਹੈ ਇਹ ਜਵਾਨ ਉੱਥੇ ਤੱਕ ਪਹੁੰਚ ਰਹੇ ਨੇ, ਮਦਦ ਕਰ ਰਹੇ ਨੇ। ਹੁਣ ਦੂਜੀ ਗੱਲ ਆ ਜਾਂਦੀ ਹੈ ਸਿਵਲ ਇੰਤਜ਼ਾਮੀਆ ਦੀ, ਤੇ ਮੇਰੇ ਕਹਿਣ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਪ੍ਰਿੰਟ ਮੀਡੀਆ ਵੇਖ ਲਓ, ਤੁਸੀਂ ਇਲੈਕਟ੍ਰੋਨਿਕ ਮੀਡੀਆ ਦੇਖ ਲਓ ਕਿ ਜਿਹੜੇ ਉਹਨਾਂ ਦੀ ਮਦਦ ਕਰ ਸਕਦੇ ਨੇ ਜਾਂ ਜੋ ਸਿਵਲ ਇੰਤਜ਼ਾਮੀਆ ਸਹੀ ਤਰੀਕੇ ਦੇ ਨਾਲ, ਸਹੀ ਮਨਸੂਬਾਬੰਦੀ ਦੇ ਨਾਲ ਉਹਨਾਂ ਦੀ ਹੈਲਪ ਕਰ ਸਕਦੀ ਹੈ, ਉਸ ਬਾਰੇ ਘੱਟ ਹੀ ਕੋਈ ਗੱਲ ਰਿਪੋਰਟ ਹੋ ਰਹੀ ਹੈ। ਹੁਣ ਇਹ ਵੇਲਾ ਲੰਘ ਜਾਣਾ ਹੈ, ਇਸ ਲਈ ਕਿ ਔਖੇ ਤੋਂ ਔਖਾ ਵੇਲਾ ਜੋ ਇਨਸਾਨ ਤੇ ਆਉਂਦਾ ਉਹ ਲੰਘ ਜਾਂਦਾ ਹੈ। ਨਵਾਂ ਵੇਲਾ ਆਉਂਦਾ ਨਵੀਆਂ ਹਕੀਕਤਾਂ ਦੇ ਨਾਲ, ਨਵੀਆਂ ਸੱਚਾਈਆਂ ਦੇ ਨਾਲ, ਨਵੀਆਂ ਸੂਰਤਾਂ ਦੇ ਨਾਲ। ਔਰ ਬਾਜ਼ ਔਕਾਤ ਇਹ ਆਵਾਜਾਈ ਜਿਹੜੀ ਹੈ ਉਸ ਦੇ ਪਿੱਛੇ ਸਾਡਾ ਆਪਣਾ ਹੱਥ ਹੁੰਦਾ ਹੈ ਕਿ ਹੁਣ ਤੱਕ ਕਿੰਨੇ ਵੱਡੇ ਵੱਡੇ ਸੈਲਾਬ ਸਾਡੇ ਦੇਸ਼ ਵਿੱਚ ਆਏ ਨੇ। ਹਰ ਦਫਾ ਇਹੋ ਗੱਲਾਂ ਹੋਈਆਂ ਨੇ ਕਿ ਆਇੰਦਾ ਤੋਂ ਇਹਨਾਂ ਸੈਲਾਬਾਂ ਨੂੰ ਠੱਲਣ ਲਈ ਅਸੀਂ ਇਹ ਕਰਾਂਗੇ, ਅਸੀਂ ਉਹ ਕਰਾਂਗੇ, ਅਸੀਂ ਫਲਾਂ ਕਰਾਂਗੇ, ਅਸੀਂ ਢਮਕਾਂ ਕਰਾਂਗੇ, ਤੇ ਗੱਲ ਉੱਥੇ ਗੱਡੀ ਰਹਿ ਜਾਂਦੀ ਹੈ। ਹੁਣ ਇਹ ਸੈਲਾਬ ਦੇਖ ਲਓ, ਤੁਸੀਂ 58 ਵਾਲਾ ਦੇਖ ਲਓ, 88 ਵਾਲਾ ਦੇਖ ਲਓ, 10 ਵਾਲਾ ਦੇਖ ਲਓ, ਇਹ ਵੇਖ ਲਓ ਕਿ ਜੋ ਜ਼ਮੀਨੀ ਹਕਾਇਕ ਨੇ ਅਗਰ ਤੇ ਇਹ ਐਵੇਂ ਹੀ ਰਹਿੰਦੇ ਨੇ, ਅਸੀਂ ਨਾ ਡੈਮ ਬਣਾਉਂਦੇ ਹਾਂ, ਅਸੀਂ ਨਾ ਕੋਈ ਹੋਰ ਐਸੇ ਤਰੀਕੇ ਇਸਤੇਮਾਲ ਕਰਨੇ ਆ, ਤੇ ਸਮਝੋ ਕਿ ਉਹ ਵੇਲਾ ਵੀ ਆ ਸਕਦਾ ਹੈ ਕਿ ਸੂਰਤ ਹਾਲ ਇਸ ਤੋਂ ਜ਼ਿਆਦਾ ਸੰਗੀਨ ਤੇ ਖਤਰਨਾਕ ਵੀ ਹੋ ਸਕਦੀ ਹੈ।
ਖਬਰੇ ਇਸੇ ਲਈ ਕਹਿੰਦੇ ਨੇ ਕਿ ਤਾਰੀਖ ਤੋਂ ਇਨਸਾਨ ਨੇ ਸਭ ਤੋਂ ਵੱਡਾ ਸਬਕ ਇਹ ਸਿੱਖਿਆ ਹੈ ਕਿ ਉਹਨੇ ਤਾਰੀਖ ਤੋਂ ਕੁਝ ਨਹੀਂ ਸਿੱਖਿਆ। ਉਹਨੇ ਜ਼ਮੀਨ ਜਿਹੜੀ ਹੈ, ਚਲੋ ਪਾਣੀ ਸੁੱਕੇਗਾ, ਜ਼ਮੀਨ ਦੇ ਵਿੱਚ ਪਿੱਛੋਂ ਜਿਹੜੀ ਦਰਿਆਈ ਮਿੱਟੀ ਆ ਰਹੀ ਹੈ ਉਹ ਤੇ ਕੁਝ ਜ਼ਰਖੇਜ਼ ਹੋ ਜਾਣਗੇ, ਅੱਛੀਆਂ ਫਸਲਾਂ ਹੋ ਸਕਦੀਆਂ ਨੇ, ਲੇਕਿਨ ਜਿਹੜੇ ਘਰ ਜਿਹੜੇ ਨੇ ਗਰਕ ਹੋ ਗਏ ਨੇ, ਬਰਬਾਦ ਹੋ ਗਏ ਨੇ, ਜਿਹੜੀਆਂ ਜਾਨਾਂ ਚਲੀ ਗਈਆਂ ਨੇ, ਤੇ ਜਿਹੜੇ ਮਾਲ ਡੰਗਰ ਪਸ਼ੂ ਉਹਨਾਂ ਗਰੀਬ ਕਿਸਾਨਾਂ ਦੇ ਸਨ, ਦਿਹਾੜੀਦਾਰਾਂ ਦੇ ਸਨ, ਉਹਨਾਂ ਖੇਤ ਮਜ਼ਦੂਰਾਂ ਦੇ ਸਨ, ਉਹਨਾਂ ਦਾ ਉਜ਼ਾਲਾ ਜੇ ਤੇ ਸਿਰਫ ਅੱਗੇ ਵਾਲੀ ਕਾਰ ਫਾਈਲਾਂ ਵਿੱਚ ਹੁੰਦਾ ਹੈ ਤੇ ਫਿਰ ਮੇਰਾ ਖਿਆਲ ਹੈ ਕਿ ਕੋਈ ਐਡੀ ਬਿਹਤਰ ਸੂਰਤ ਹਾਲ ਇਨ ਫਿਊਚਰ ਸਾਡੇ ਸਾਹਮਣੇ ਨਹੀਂ ਆਉਂਦੀ। ਹੁਣ ਮੁਸਤਕਬਲ ਦੇ ਵਿੱਚ ਸਾਡੇ ਸਾਹਮਣੇ ਜੋ ਇੱਕ ਤਸਵੀਰ ਪੇਂਟ ਹੁੰਦੀ ਹੈ ਉਹ ਹੋਰ ਤਰ੍ਹਾਂ ਦੀ ਹੈ ਕਿ ਜਦੋਂ ਟੀਵੀ ਦੇ ਐਂਕਰ ਕਿਸੇ ਇਲਾਕੇ ਦੇ ਵਿੱਚ ਜਾਂਦੇ ਨੇ ਉਹ ਅਕਸਰ ਸਵਾਲ ਇਹ ਕਰਦੇ ਨੇ, ਤੁਸੀਂ ਵੋਟ ਕਿਹਨੂੰ ਦਿੱਤਾ, ਇਸ ਹਲਕੇ ਦਾ MPA ਕੀ ਹੈ, ਤੁਹਾਡੇ ਤੱਕ ਉਸ ਨੇ ਇਮਦਾਦ ਕਿੰਨੀ ਦਿੱਤੀ। ਤੇ ਅੱਗੋਂ ਜਿਨ੍ਹਾਂ ਨੂੰ ਪਤਾ ਹੈ ਕਿ ਸੱਚ ਬੋਲਿਆ ਭਾਂਬੜ ਬਲਦਾ ਹੈ, ਉਹ ਗਰੀਬ ਤੇ ਕੱਛਾਂ 'ਚ ਮੂੰਹ ਦੇ ਕੇ ਆਸੇ-ਪਾਸੇ ਹੋ ਜਾਂਦੇ ਨੇ, ਤੇ ਜਿਹੜੇ ਹੱਦੋਂ ਹੀ ਵਿਚਾਰੇ ਸਤਾਏ ਹੋਏ ਹੁੰਦੇ ਨੇ ਉਹ ਖੁੱਲ੍ਹ ਕੇ ਦੱਸਦੇ ਨੇ ਕਿ ਜਨਾਬ ਫਲਾਂ ਮੀਆਂ ਸਾਹਿਬ ਇਸ ਇਲਾਕੇ ਦੇ MP MNA ਨੇ, ਫਲਾਂ ਸਾਈਂ ਵਡੇਰਾ ਇਸ ਇਲਾਕੇ ਦਾ MP MNA ਹੈ, ਫਲਾਂ ਨਵਾਬ ਇਸ ਇਲਾਕੇ ਦਾ MP MNA ਹੈ, ਫਲਾਂ ਸਰਦਾਰ ਜਿਹੜਾ ਖਾਨ ਸਾਹਿਬ ਇਸ ਇਲਾਕੇ ਦਾ MP MNA ਹੈ। ਉਹਨਾਂ ਨੇ ਇੱਕ ਵਾਰੀ ਵੀ ਇੱਥੇ ਫੇਰਾ ਨਹੀਂ ਲਾਇਆ, ਆਪਣੀ ਕੋਠੀਆਂ ਵਿੱਚ, ਆਪਣੀ ਹਵੇਲੀਆਂ ਵਿੱਚ ਮਹਿਫੂਜ਼ ਨੇ, ਆਪਣੀ ਗੱਡੀਆਂ ਵਿੱਚ ਮਹਿਫੂਜ਼ ਨੇ, ਤੇ ਇੱਥੇ ਰੋਟੀ ਕੋਈ ਨਹੀਂ, ਬੱਚੇ ਉਹੀ ਜ਼ਹਿਰੀਲਾ ਪਾਣੀ ਜਿਹੜਾ ਸੈਲਾਬ ਦਾ ਪਾਣੀ ਹੈ ਉਹ ਪੀ ਕੇ ਮਰ ਰਹੇ ਨੇ। ਤੇ ਜਿਸ ਹਿਸਾਬ ਦੇ ਨਾਲ ਤਬਾਹੀ ਹੋਈ ਹੈ, ਲਾਸ਼ਾਂ ਡਿੱਗ ਰਹੀਆਂ ਨੇ, ਉਸ ਨੇ ਇੱਕ ਬੜਾ ਐਗਰੈਸਿਵ ਕਲਚਰ ਜਿਹੜਾ ਹੈ ਉਹ ਪ੍ਰੋਡਿਊਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਵੇਖੋ ਬਹੁਤ ਸਾਰੇ ਸਾਡੇ ਆਪਣੇ ਕੀ ਕਹਿਣਾ ਚਾਹੀਦਾ ਹੈ ਕਿ ਜ਼ਮੀਂਦਾਰ, ਜਾਗੀਰਦਾਰ, ਨਵਾਬ, ਵਡੇਰੇ, ਖਾਨ, ਸਰਦਾਰ ਜਿਹੜੇ ਕਿ ਅਸੈਂਬਲੀਆਂ ਦੇ ਮੈਂਬਰ ਨੇ, ਉਹਨਾਂ ਨੇ ਸਲਾਬ ਵਾਲੀ ਥਾਵਾਂ 'ਤੇ ਜਦੋਂ ਉਹਦੇ ਅਸਰਾਤ ਕੁਝ ਘੱਟ ਹੋ ਗਏ ਜਾਣ ਦੀ ਕੋਸ਼ਿਸ਼ ਕੀਤੀ ਹੈ ਤੇ ਲੋਕ ਹੀ ਬੱਖੇ ਪਏ ਨੇ ਕਿ ਉਹਨਾਂ ਨੂੰ ਜਾਨ ਛੁਡਾਉਣੀ ਮੁਸ਼ਕਲ ਹੋ ਗਈ ਹੈ, ਤੇ ਫੋਟੋ ਸੈਸ਼ਨ ਕਰਾ ਕੇ ਜਿਹੜਾ ਟੌਰਚਰ ਬਣਾਈਦਾ ਹੈ ਉਸ ਤੋਂ ਮਹਿਰੂਮ ਹੋ ਕੇ ਉਹਨਾਂ ਨੇ ਨੱਠਣ ਦੀ ਕੀਤੀ ਹੈ, ਕਿਤੇ ਇਹ ਨਾ ਕਿ ਮੇਰੀਆਂ ਜਿਹੜੀਆਂ ਖਾਖਾਂ ਚੀਰ ਦੇਣ ਜਾਂ ਵੱਖੀਆਂ ਪਾੜ ਦੇਣ ਜਾਂ ਝਗਾ ਹੀ ਪਾੜ ਦੇਣ। ਇਹ ਅਮਲ ਦਾ ਰੱਦੇ ਅਮਲ ਹੈ। ਉਹ ਕਹਿੰਦੇ ਨੇ ਕਿ ਅੱਜ ਤੂੰ ਜੋ ਬੋਏਗਾ ਕਾਟੇਗਾ ਕੱਲ, ਕਿ ਇਨਸਾਨ ਡੁੱਬ ਰਹੇ ਨੇ, ਮਰ ਰਹੇ ਨੇ, ਉਹਨਾਂ ਦੇ ਅਸਾਸੇ ਰੁੜ ਰਹੇ ਨੇ, ਤਬਾਹ ਹੋ ਰਹੇ ਨੇ, ਤੇ ਮੌਤ ਚਾਰੋਂ ਪਾਸੇ ਮੂੰਹ ਅੱਡੀ ਉਹਨਾਂ ਦੇ ਚਾਰੋਂ ਪਾਸੇ ਖੜੀ ਹੈ। ਆਦਮ ਬੋ ਦੀਆਂ ਆਵਾਜ਼ਾਂ ਆ ਰਹੀਆਂ ਨੇ, ਤੇ ਮਹਿਫੂਜ਼ ਆਪਣਾ ਗਾਵਾਂ 'ਚ ਰਹਿਣ ਵਾਲੇ, ਅੰਨੀਆਂ ਹਵੇਲੀਆਂ 'ਚ ਰਹਿਣ ਵਾਲੇ ਜਦੋਂ ਵੇਖਦੇ ਨੇ ਕਿ ਇਹ ਇਨਸਾਨ ਨਹੀਂ ਬਲਕਿ ਰਾਇਆ ਸਮਝਦੇ ਨੇ, ਰਾਇਆ ਕਹਿੰਦੇ ਨੇ ਰੇਵੜ ਨੂੰ, ਕਿ ਵੱਡੇ ਲੋਕ ਲੋਕਾਂ ਨੂੰ ਇਨਸਾਨ ਨਹੀਂ ਰੇਵੜ ਸਮਝਦੇ ਨੇ। ਤੇ ਜਦੋਂ ਉਹਨਾਂ ਨੇ ਵੇਖਿਆ ਕਿ ਕੱਲ ਵੀ ਇਹਨਾਂ ਕੋਲ ਵੋਟ ਛਿੱਤਰ ਮਾਰ ਕੇ ਵੀ ਲੈਣੇ ਹੈ, ਥੋੜ੍ਹਾ ਜਿਹਾ ਇਹਨਾਂ ਦੀਆਂ ਹਿੰਦੂ ਇਹਨਾਂ ਦੇ ਪੂੰਝ ਦਿਓ ਤੇ ਉੱਥੇ ਜਾ ਕੇ ਵਿਜ਼ਿਟ ਕਰੋ, ਤੇ ਉਹਦਾ ਨਤੀਜਾ ਇਹ ਨਿਕਲਿਆ ਕਿ ਹਰ ਬੰਦਾ ਉਹਨਾਂ ਦੇ ਬੱਖੇ ਪੈਣ ਦੇ ਚੱਕਰ ਵਿੱਚ ਆਇਆ। ਇਹ ਕਿਸ ਚੀਜ਼ ਦੀ ਅਲਾਮਤ ਹੈ? ਇਸ 'ਤੇ ਸੋਚੋ ਕਿ ਅੱਜ ਤੇ ਉਹ ਆਪਣੀ ਸਿਕਿਉਰਿਟੀ ਦੀ ਥਾਂ ਆਪਣੇ ਕਰਿੰਦਿਆਂ ਦੀਆਂ ਫੜੀਆਂ ਬੰਦੂਕਾਂ ਦੀ ਵਜ੍ਹਾ ਦੇ ਨਾਲ ਉਹਨਾਂ ਥਾਵਾਂ ਤੋਂ, ਚਾਰੋਂ ਸੂਬਿਆਂ ਤੋਂ, ਗਿਲਗਤ ਤੋਂ, ਜਿੱਥੇ ਵੀ ਜਿਹੜਾ ਇਹ ਲੋਕ ਗਏ ਨੇ, ਉਹ ਸਾਰਾ ਕੁਝ ਤੁਹਾਨੂੰ ਟੀਵੀ ਦੇ ਉੱਤੇ ਨਜ਼ਰ ਆ ਗਿਆ। ਉਹ ਦੁਬਾਰਾ ਵੀ ਚੈੱਕ ਕਰ ਸਕਦੇ ਹੋ ਕਿ ਹੁਣ ਸੂਰਤ ਹਾਲ ਬਦਲ ਗਈ ਹੈ। ਅੱਗੇ ਮਜ਼ਲੂਮ ਚੁੱਪ ਰਹਿੰਦਾ ਸੀ, ਹੁਣ ਜ਼ੁਲਮ ਇੰਨਾ ਕੁ ਵੱਧ ਗਿਆ ਕਿ ਹੁਣ ਮਜ਼ਲੂਮ ਦਾ ਚੁੱਪ ਰਹਿਣਾ ਉਹਦੀ ਬਦਦਿਆਨਤੀ ਬਣ ਗਿਆ। ਤੇ ਇੱਕ ਪੁਰਾਣੀ ਕਹਾਵਤ ਹੈ ਕਿ ਜਦੋਂ ਮਜ਼ਲੂਮ ਜ਼ਾਲਮ ਨੂੰ ਮਾਰਦਾ ਤੇ ਇੱਕ ਵੇਲੇ 'ਚ ਇੱਕ ਸ਼ੈ ਨਹੀਂ ਮਰਦੀ,
ਦੋ ਜਾਨਾਂ ਮਰਦੀਆਂ ਨੇ। ਇੱਕ ਉਹ ਜ਼ਾਲਮ ਜਿਹੜਾ ਜ਼ੁਲਮ ਕਰ ਰਿਹਾ ਹੈ, ਤੇ ਦੂਜਾ ਉਹ ਮਜ਼ਲੂਮ ਜਿਹੜਾ ਉਸ ਮਜ਼ਲੂਮ ਦੇ ਅੰਦਰ ਹੈ, ਜਿਹੜਾ ਕਿ ਉਹਨੂੰ ਜ਼ੁਲਮ ਸਹਿਣ ਲਈ ਉਕਸਾਉਂਦਾ ਰਿਹਾ ਹੈ। ਦੋ ਜਦੋਂ ਲਾਸ਼ਾਂ ਡਿੱਗਦੀਆਂ ਨੇ ਤੇ ਫਿਰ ਚੀਜ਼ਾਂ ਦੋ ਰਹਿ ਜਾਂਦੀਆਂ ਨੇ, ਜਾਂ ਤੂੰ ਨਹੀਂ ਜਾਂ ਮੈਂ ਨਹੀਂ, ਜਾਂ ਆਪ ਨਹੀਂ ਜਾਂ ਗਾਹਕ ਨਹੀਂ। ਤੇ ਗੱਲ ਹੈ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ, ਕਹਾਣੀ ਬੰਨੇ ਲਾਓ। ਗੱਲ ਨਿੱਕੀ ਜਿਹੀ, ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।